ਪਰ ਅੱਜ ਦੀ ਡੇਟ ਦੇ ਵਿੱਚ ਲੱਗਦਾ ਵੀ ਰੈਸਟ ਆਫ ਦਾ ਈਅਰ ਟਰੱਕਿੰਗ ਦੀ ਕੰਡੀਸ਼ਨ ਵਾਲੀ ਗੁੱਡ ਨਹੀਂ ਰਹੂ। ਜੀ ਰਮਨ ਜੀ। ਸੋ ਰਮਨ ਜੀ, ਆਪਾਂ ਐਵਰੀ ਵੀਕ ਇਹ ਗੱਲ ਇਹ ਸਵਾਲ ਜਿਹੜਾ ਜ਼ਰੂਰ ਕਰਦੇ ਹਾਂ ਵੀ ਕੰਡੀਸ਼ਨ ਕੀ ਆ ਸਪੌਟ ਰੇਟਸ ਜਾਂ ਮਾਰਕੀਟਸ ਨੂੰ ਲੈ ਕੇ, ਆ ਜਿਹੜੇ ਨਵੇਂ ਇੰਡੈਕਸ ਆ ਕੋਈ ਚੰਗੀ ਭਵਿੱਖਬਾਣੀ ਨਹੀਂ ਕਰ ਰਹੇ ਹੈਗੀ ਆ। ਇਹ ਜਿਹੜੀ ਆ ਹਰਟ ਕਰ ਰਹੀ ਆ। ਯੂਜਲੀ ਆਪਾਂ ਪਹਿਲਾਂ ਇਹ ਪ੍ਰੋਡਿਕਸ਼ਨ ਹੁੰਦੀ ਸੀ ਕਿ ਜਦੋਂ ਵੀ ਕੋਈ ਸਲੋ ਡਾਊਨ ਆਉਂਦਾ ਆ, ਇਕਨੋਮੀ ਸਲੋ ਡਾਊਨ ਹੁੰਦੀ ਆ, ਤਾਂ ਸਾਲ ਪਹਿਲਾਂ ਇੰਡਸਟਰੀ ਡਾਊਨ ਸ਼ੁਰੂ ਹੋ ਜਾਂਦੀ ਆ। ਪਰ ਇਸ ਵਾਰੀ ਜਿਹੜੀ ਆ ਇੰਡਸਟਰੀ ਇਹ ਜ਼ਿਆਦਾ ਲੰਬੀ ਦੇਰ ਤੱਕ ਜਿਹੜੀ ਆ ਇਹ ਡਾਊਨ ਜਾ ਰਹੀ ਹੈਗੀ ਆ। ਹੁਣ ਜਿਹੜੀਆਂ ਸਪੌਟ ਪ੍ਰਾਈਸਿਸ ਹੈਗੀਆਂ ਉਹ ਤਾਂ ਬੜੀ ਮੱਚ ਮਤਲਬ ਕਿ ਖੜੀਆਂ ਹੈਗੀਆਂ ਜਿੱਥੇ ਹੈਗੀਆਂ ਜਾਂ ਥੋੜ੍ਹੀਆਂ ਬਹੁਤ ਉੱਪਰ ਹੈਗੀਆਂ। ਪਰ ਪ੍ਰੋਬਲਮ ਇਹ ਆ ਕਿ ਇਹ ਕਿੰਨੀ ਦੇਰ ਤੱਕ ਇਸ ਬਾਟਮ ਲੈਵਲ ਤੇ ਰਹਿੰਦੀਆਂ ਹੈਗੀਆਂ, ਉਹ ਜਿਹੜਾ ਆ ਇਸ ਵੇਲੇ ਬਹੁਤ ਡਿਸਾਈਡਿੰਗ ਫੈਕਟਰ ਹੈਗਾ। ਮੇਰੀ ਕੱਲ੍ਹ ਦੀ ਜਿਹੜੀ ਫੇਰੀ ਹੈਗੀ ਆ ਇੱਧਰ ਸਟਾਕਟਨ ਏਰੀਏ ਦੇ ਵਿੱਚ, ਉੱਥੇ ਬਹੁਤ ਕੰਪਨੀਆਂ ਨਾਲ ਜਿਹੜੀ ਗੱਲ ਹੋਈ ਹੈਗੀ ਆ, ਉਹਦੇ ਵਿੱਚ ਕਾਫੀ ਕੰਪਨੀਆਂ ਜਿਹੜੀਆਂ ਇਸ ਵੇਲੇ ਹਰਟ ਹੋ ਰਹੀਆਂ। ਔਰ ਉਹ ਨਹੀਂ ਕੰਪਨੀਆਂ ਜਿਹੜੀਆਂ ਆਪਾਂ ਕਹਿੰਦੇ ਕਿ ਰੀਸੈਂਟਲੀ ਖੁੱਲੀਆਂ, ਜਿਹੜੀਆਂ ਐਕਸਪੀਰੀਅੰਸਡ ਕੰਪਨੀਆਂ ਹੈਗੀਆਂ, ਪੁਰਾਣੀਆਂ ਕੰਪਨੀਆਂ ਹੈਗੀਆਂ, 50, 100, 200, 150 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ, ਉਹਨਾਂ ਦੇ ਵਿੱਚ ਇਹ ਜਿਹੜੀ ਆ ਭਗਦੜ ਆ ਇਸ ਵੇਲੇ ਮਚੀ ਹੋਈ ਆ ਕਿ ਕੀ ਬਣਨਾ ਹੈਗਾ। ਕਿਉਂਕਿ ਜਿਸ ਹਿਸਾਬ ਦੇ ਨਾਲ ਇੰਡਸਟਰੀ ਗਿਰੀ ਹੈਗੀ ਆ ਲਾਸਟ ਸਮਿਆਂ ਤੋਂ, ਉਸ ਹਿਸਾਬ ਦੇ ਨਾਲ ਇਹ ਇਸ ਵੇਲੇ ਜਿਹੜੀ ਆ ਸਿਚੁਏਸ਼ਨ ਆ ਬਹੁਤ ਕੋਈ ਚੰਗੀ ਨਹੀਂ ਹੈਗੀ। ਡੈਫੀਨੇਟਲੀ ਜਿਹੜਾ ਸਿੰਗਲ ਓਨਰਪ੍ਰੇਟਰ ਹੈਗਾ ਆ ਉਹ ਜੇ ਥੋੜ੍ਹੇ ਜਿਹੇ ਧਿਆਨ ਰੱਖੇ, ਥੋੜ੍ਹੀਆਂ ਚੀਜ਼ਾਂ ਦਾ ਧਿਆਨ ਰੱਖੇ, ਤੇ ਉਹ ਇਸ ਬੈਟਲ ਦੇ ਥਰੂ ਜਾ ਸਕਦਾ ਆ। ਪਰ ਮੇਰਾ ਫਿਰ ਇਹੋ ਹੀ ਕਹਿਣ ਦਾ ਮਕਸਦ ਇਹੋ ਹੀ ਆ ਕਿ ਜੇ ਤੁਸੀਂ ਰਨ ਕਰਦੇ ਹੈਗੇ ਕੰਪਨੀ, ਤੇ ਡਾਊਨ ਸਾਈਜ਼ਿੰਗ ਜਿਹੜੀ ਆ ਉਹ ਸਾਰਿਆਂ ਨਾਲੋਂ ਵੱਡਾ ਹਥਿਆਰ ਹੈਗਾ ਇਸ ਵੇਲੇ, ਕਿ ਜਿੰਨਾ ਵੱਧ ਤੋਂ ਵੱਧ ਡਾਊਨ ਸਾਈਜ਼ਿੰਗ ਕਰ ਸਕਦੇ ਹੈਗੇ ਉਹ ਕੀਪ ਯੂ ਅਲਾਈਵ ਰਾਦਰ ਦੈਨ ਗੋ ਸ਼ਟ ਡਾਊਨ, ਹੈ ਨਾ। ਵੀ ਸਾਰਾ ਹੀ ਟੋਟਲ ਸ਼ਟ ਡਾਊਨ ਕਰਨ ਤੋਂ ਬਿਨਾਂ, ਜੇ ਮਤਲਬ ਮੈਂ ਈਵਨ ਇਹ ਵੀ ਕਹਿਣਾ ਵੀ ਜੇ 50 ਟਰੱਕ ਵੀ ਚੱਲਦੇ ਆ ਤੇ ਉੱਥੇ 5 ਵੀ ਚੱਲ ਜਾਣ, 10 ਵੀ ਚੱਲ ਜਾਣ, ਐਟਲੀਸਟ ਯੂ ਕੈਨ ਮੇਕ ਇਟ ਥਰੂ। ਤੇ ਜਦੋਂ ਫਿਰ ਕੱਲ੍ਹ ਨੂੰ ਆਉਂਦਾ, ਹੁਣ ਅੱਜ ਦੇਖੋ ਜਿਹੜੀਆਂ ਯੂਜ਼ ਟਰੱਕ ਪ੍ਰਾਈਸਿਸ ਆ ਰਾਜਕਿਰਨ, ਯੂਜ਼ ਟਰੱਕ ਪ੍ਰਾਈਸਿਸ ਬਹੁਤ ਡਰੋਪ ਹੋ ਰਹੀਆਂ ਹੈਗੀਆਂ। ਮੈਂ ਦੇਖ ਰਿਹਾ ਸੀ 2020 ਦਾ ਟਰੱਕ ਜਿਹੜਾ ਹੈਗਾ ਮਤਲਬ 50,000 ਦਾ ਲੱਗਾ ਹੋਇਆ। ਤੁਹਾਨੂੰ ਜਿਹੜੇ ਟੈਕਸਟ ਆ ਰਹੇ ਆ, ਸਾਨੂੰ ਹੁਣ ਕਾਲ ਆ ਰਹੀਆਂ ਆ, ਈਮੇਲ ਆ ਰਹੀਆਂ। ਇਹ ਉਹੀ ਹੈ ਜਿਹੜੇ 1.5 ਲੱਖ ਦੇ ਸੀ ਪਹਿਲੋਂ? ਹਾਂਜੀ, ਜਿਹੜਾ ਹੁਣ ਟਰੱਕ ਮਤਲਬ ਕਿ ਇਸ ਵੇਲੇ ਉਹ ਉਸ ਸਮੇਂ ਤੇ ਲੱਖ ਤੋਂ 1.5 ਲੱਖ ਦੇ ਲਾਗੇ ਚਲੇ ਗਏ। ਯੂਜ਼ ਟਰੱਕ 1.25 ਲੱਖ ਦੇ ਵਿਕਦੀ ਸੀਗੇ, ਉਹ ਇਸ ਵੇਲੇ ਮਤਲਬ ਕਿ 50,000 60,000 ਦੇ ਲਾਗੇ ਆਏ ਹੋਏ ਆ। ਦੇਖ ਲਓ। ਸੋ ਈਵਨ ਉਹ ਵੀ ਜਿਹੜਾ ਇਸ ਵੇਲੇ ਲੈਣਾ ਆ, ਉਹ ਵੀ ਮੈਂ ਕਹੂੰਗਾ ਕਿ ਕਾਫੀ ਸਿਚੁਏਸ਼ਨ, ਕਿਉਂਕਿ ਜੇ ਫਰੇਟ ਹੋਊਗਾ ਤਾਂ ਤੁਸੀਂ ਟਰੱਕ 10 ਲੈ ਲਓ, ਤੁਹਾਡੇ ਚੱਲ ਜਾਣਗੇ। ਤੇ ਜੇ ਫਰੇਟ ਨਹੀਂ ਹੈਗਾ, ਚਾਹੇ ਇੱਕ ਵੀ ਲੈ ਲਓ, ਉਹਦਾ ਵੀ ਚੱਲਣਾ ਔਖਾ ਹੋ ਜਾਊਗਾ। ਤੇ ਜਿਹੜੀ ਇੱਕ ਕੱਲ ਹੋਰ ਮੇਰੀ ਕਾਫੀ ਦੇਰ ਦੀ ਮੈਂ ਸਟੱਡੀ ਕਰਦਾ ਸੀਗਾ ਕਿ ਜਿਹੜੇ ਲੋਡ ਆਪਾਂ ਬਹੁਤ ਵਾਰੀ ਗੱਲ ਕਰਦੇ, ਡਬਲ ਬ੍ਰੋਕਰ ਲੋਡ ਹੁੰਦੇ ਆ ਜੀ। ਜਿਹੜਾ ਲੋਡ ਆਪਣੇ ਆਉਂਦਾ ਆ ਆਪਣੇ ਲੋਡ ਬੋਰਡ ਦੇ ਉੱਤੇ, ਉਹ ਲੋਡ ਬੋਰਡ ਦੇ ਉੱਤੇ ਡਬਲ ਬ੍ਰੋਕਰ ਨਾਲੋਂ 3, 4, ਟ੍ਰਿਪਲ ਜਾਂ 4 ਟਾਈਮ ਬ੍ਰੋਕਰ ਹੋ ਕੇ ਲੋਡ ਬੋਰਡ ਤੇ ਆਉਂਦਾ ਆ। ਜਿਹੜਾ ਲੋਡ ਤੁਸੀਂ ਲੋਡ ਬੋਰਡ ਤੋਂ ਚੁੱਕਦੇ ਆ, ਉਹ ਲੋਡ ਬਹੁਤ ਵਾਰੀ ਡਬਲ ਬ੍ਰੋਕਰ ਹੋ ਚੁੱਕਾ ਹੁੰਦਾ ਆ। ਮੈਂ ਕੱਲ ਕੀ ਦੇਖ ਰਿਹਾ ਸੀਗਾ, 11-12 ਹਜ਼ਾਰ ਦਾ ਲੋਡ ਹੈ ਜਿਹੜਾ ਐਕਚੁਅਲ ਲੋਡ ਬੋਰਡ ਤੇ ਆਉਂਦਿਆਂ ਅੰਡਰ 7,500 ਚਲਾ ਗਿਆ, ਠੀਕ ਹੈ ਨਾ। ਉਹ ਜਿਹੜੀ ਚੀਜ਼ ਆ, ਉਹ ਚੀਜ਼ ਜੇ ਤੁਸੀਂ ਲੋਡ ਬੋਰਡ ਤੇ ਡਿਪੈਂਡੈਂਟ ਆ, ਜੇ ਤੁਸੀਂ ਅੱਜ ਕੰਮ ਕਰਨ ਦੀ ਸੋਚ ਰਹੇ ਆ ਔਰ ਸੋਚ ਰਹੇ ਆ ਕਿ ਸਿਰਫ ਲੋਡ ਬੋਰਡ ਤੇ ਹੀ ਤੁਸੀਂ ਡਿਪੈਂਡੈਂਟ ਹੈਗੇ ਆ, ਤਾਂ ਮੇਕ ਸ਼ੋਰ ਕਿ ਡੋਂਟ ਗੈਟ ਇਨਟੂ ਦ ਬਿਜ਼ਨਸ। ਕਿਉਂਕਿ ਲੋਡ ਬੋਰਡ ਦੇ ਉੱਤੇ ਜੋ ਚੀਜ਼ ਆ ਰਹੀ ਹੈਗੀ ਆ, ਉਹ ਵਰਸਟ ਆਫ ਦਾ ਵਰਸਟ ਹੈਗੀ ਆ। ਦੇयर ਇਜ਼ ਨੋ ਗੁੱਡ ਲੋਡਸ ਔਨ ਦਾ ਲੋਡ ਬੋਰਡ ਰਾਈਟ ਨਾਓ, ਠੀਕ ਹੈ ਨਾ। ਸੋ ਜਿਹੜੇ ਬਿਲਕੁਲ ਲੈਫਟ ਓਵਰ ਹੈਗਾ ਆ, ਉਹ ਲੋਡ ਬੋਰਡ ਤੇ ਹੈਗਾ ਆ। ਸੋ ਜੇ ਤੁਸੀਂ ਸਿਰਫ ਡਿਪੈਂਡੈਂਟ ਆ ਲੋਡ ਬੋਰਡ ਦੇ ਉੱਤੇ, ਤੇ ਡੋਂਟ ਈਵਨ ਟਰਾਈ ਟੂ ਗੈਟ ਇਨ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਬਹੁਤ ਹੀ ਜ਼ਿਆਦਾ ਲੋਅਰ ਲੈਵਲ ਤੇ ਹੈਗੀ ਆ ਇਸ ਵੇਲੇ। ਸੋ ਆਪਾਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਜਿਹੜੇ ਆਪਣੇ ਫਰੇਟ ਸਪਾਟ ਮਾਰਕੀਟ ਰੇਟਸ ਹੈਗੇ ਆ, ਸਪਾਟ ਮਾਰਕੀਟ ਰੇਟ ਜਿਹੜੇ ਆ ਉਹ ਸਟਿਲ ਜਿਹੜੇ ਆ 19 ਦੇ ਮੁਕਾਬਲੇ ਦੇ ਵਿੱਚ ਥੋੜੇ ਬਹੁਤ ਥੱਲੇ ਹੈਗੇ ਆ, ਬਟ ਸਟਿਲ ਉਹ ਸਟੇਬਲ ਹੈਗੇ ਆ, ਉੱਥੇ ਹੈਗੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਤੇ ਹੁਣ ਜੇ ਤੁਸੀਂ ਆਪਣੇ ਖਰਚੇ ਕੰਟਰੋਲ ਕਰ ਸਕਦੇ ਆ ਕਿਸੇ ਹਿਸਾਬ ਨਾਲ, ਜਾਂ ਕੁਛ ਵੀ ਕਰ ਸਕਦੇ ਆ, ਤੇ ਆਈ ਥਿੰਕ ਮੇਰੇ ਖਿਆਲ ਉਹ ਹੀ ਬੈਟਰ ਹੋ ਸਕਦਾ। ਅਦਰਵਾਈਜ਼ ਜਿਹੜੀਆਂ ਕੰਪਨੀਜ਼ ਹੈਗੀਆਂ, ਆਪਾਂ ਗੱਲ ਕਰੀਏ ਜਿਹੜੀਆਂ
ਕੰਟਰੈਕਟ ਫreight ਦੇ ਉੱਤੇ ਕੰਮ ਕਰਦੀਆਂ ਸੀਗੀਆਂ, ਜੀ ਉਹ ਵੀ ਜਿਹੜੀਆਂ ਇਸ ਵੇਲੇ ਬਹੁਤ ਹੀ ਜਿਹੜੀਆਂ ਮਾੜੀ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ ਉਹਨਾਂ ਦੀ।